अस्सलाम वालेकुम। प्रोग्राम अपनी बैठक के खुश आमदीद। मैं तुहाडा अवैस घुमन सियालकोट टीम। मैं इस टाइम चौधरी मोहम्मद हुसैन घुमन साहब के कोल और चौधरी मोहम्मद सादिक चीमा साहब के कोल बैठा हूँ और एक छोटा जिहा प्रोग्राम है तो तुहानूं इस गल का पता है कि अगे पिछे प्रोग्रामां दे विच गल्लां बातां पईयां करीदियां ने, लेकिन प्रोग्राम अपनी बैठक दे विच मैं घट बोलना सिर्फ इस वास्ते कि जदों सियाणियां जियां कोल वडेरियां कोल बहिए तो फिर इन्हां कोलों सानूं कोई सुनन नूं मिले, कोई सीखण नूं मिले, ना कि इन्हां दे विच बह के भी बंदा आप ही बोलदा रहे। तां मैं इन्हां कोलों गल्लां सुनना ते आओ कुछ गल्लां सुनने आ इन्हां कोलों, कुछ नसीहत दियां, कोई शुगल दियां, कोई शेरो शायरी। कोई जना पिया जांदा सी ना, हाँ अगे ऊठ वाला भी एक जांदा सी। अच्छा ऊठ वाले इंज कीता भी ऊठ ने खिच के दुआना खा गया सारा ही साबत, वो फस गया इत्थे ते जना जेड़ा जांदा ही ना भी वो उत्थे खलो गया भी। ठीक है। ਉਹਨੂੰ ਇਹ ਨਾ ਪਤਾ ਲੱਗਾ ਦੁਆਣਾ ਖਾਦਾ ਹੁਣ ਜਦੋਂ ਊਠ ਪੜਿਆ ਤੇ ਉਹ ਧੌਣ ਸੋਹਣੇ ਤੇ ਮਲੀ ਨਾ हाँ ਤੇ ਜਣੇ ਨੂੰ ਪਤਾ ਲੱਗਾ ਊਠ ਮਰ ਜਾਣਾ ਤੇ ਉਹ ਸਾਇਦ ਉਹਨਾਂ ਮੁੱਕੀ ਮਾਰੀ ਵੀ ਦੁਆਣਾ ਭੱਜੇ ਤੇ ਕਰਨਾ। ਜਦੋਂ ਮੁੱਕੀ ਮਾਰੀ ਦੁਆਣਾ ਭੱਜਾ ਤੇ ਊਠ ਦੀ ਸਾਈ ਨਿਕਲ ਗਈ ਤੇ ਜਣਾ ਨੇੜੇ ਹੋ ਗਿਆ। ਜਣੇ ਆਖਿਆ ਊਠ ਨੂੰ ਕੀ ਸਹੀ ਉਹ ਬਾਂਦਰ ਉੱਕਾ ਹੀ ਕੱਖ ਨਹੀਂ ਸਿੱਖਿਆ, ਕੋਈ ਸਿੱਖ ਲੈਂਦਾ ਫੇਰ ਵੀ ਭੱਜ ਜਾਂਦਾ ਬੰਦਾ। ਜੋ ਉਸ ਆਖਿਆ ਊਠ ਨੂੰ ਕੀ ਸਿੱਧਾ ਕਾ ਊਠ ਨੂੰ ਗਿੱਲੜ। ठीक है। ਤੁਸੀਂ ਆਖਿਆ ਇੰਜ ਕੀ ਤੇ ਭੱਜ ਜਾਂਦਾ। ਮੈਂ ਕਿਹਾ ਬਿਲਕੁਲ ਸੱਟ ਲਾਈਏ ਤੇ ਭੱਜ ਜਾਂਦਾ। ठीक है। ਉਹ ਅਗਾ ਟੁਰ ਗਿਆ, ਉਹ ਸਮਝਿਆ ਵੀ ਇਹਨੂੰ ਕੀ ਦੱਸਾਂ ਵੀ ਉਹ ਜਣਾ ਅਗਾ ਟੁਰ ਗਿਆ ਤੇ ਜਣਾ ਆਣ ਵੜਿਆ ਅਗਲੇ ਪਿੰਡ। अच्छा ਤੇ ਜਣੇ ਐਲਾਨ ਕਰ ਦਮੋ ਗਿੱਲੜਾਂ ਦਾ ਇਲਾਜ ਕਰਨਾ। डॉक्टर साहब आ गए। ਡਾਕਟਰ ਤਾਂ ਬਣ ਗਿਆ ਨਾ ਉਹ। ਅੱਛਾ। ਉਹ ਬਾਂਦਰ ਕੱਖ ਵੀ ਨਹੀਂ ਸਿੱਖਿਆ। अच्छा ਉਹ ਦਣਾ ਸਿੱਖਿਆ ਵੀ ਗਿੱਲੜ ਉਹ ਤੋਂ ਦੱਸਿਆ ਵੀ ਗਿੱਲੜ ਇੰਜੀ ਪਾਈ ਦਾ। ठीक है। ਜਣੇ ਜੋ ਐਲਾਨ ਕੀਤਾ ਨਾ ਵੀ ਮੈਂ ਗਿੱਲੜਾਂ ਦਾ ਇਲਾਜ ਕਰਨਾ, ਕਿ ਗਿੱਲੜ ਹੋਵੇ ਤਾਂ ਇਲਾਜ ਤੇ ਮਾਈ ਨੂੰ ਇੱਕ ਹੋ ਗਿਆ ਤੇ ਉਹ ਅੰਦਰ ਪਈ। ਉਹਨਾਂ ਕਿਹਾ ਸਾਡੇ ਪਿੰਡ ਮਾਈ ਤੇ ਮਰ ਜਾਣੀ ਜੀ ਗਿੱਲੜਾਂ ਨਾਲ ਦੇਗਾ ਉਹ। ਤੇ ਜਣਾ ਆ ਗਿਆ। अच्छा ਜਣੇ ਆਖਿਆ ਬਈ ਤੁਸੀਂ ਬਾਹਰ ਨਿਕਲ ਜਾਓ, ਮੈਂ ਦਮ ਕਰ ਜਣੇ ਧਰ ਕੇ ਨਾ ਇੱਕ ਇੱਥੇ ਇੱਟ ਥੱਲੇ ਇੱਕ ਰੋਈ ਤੇ ਜਿੱਦ ਮਾਈ ਹਰੀ ਮਰ ਗਿਆ। ਤੋ ਤਾਂ ਕਿਹਾ ਆ ਜਾਓ ਜੀ ਵੇਖ ਲਓ ਗਿੱਲੜ ਵੱਲ। ਜਦੋਂ ਲੋਕ ਇਕੱਠੇ ਹੋਏ ਤੇ ਮਾਈ ਮਰੀ ਸੀ ਤੇ ਲੋਕਾਂ ਕਿਹਾ ਵੀ ਇਸ ਮਾਈ ਮਾਰ ਛੜੀ ਨੂੰ ਮਾਰ ਛੜੀ। ਉਹ ਬੰਦੇ ਸਿਆਣੇ ਸਨ, ਉਹਨਾਂ ਕਿਹਾ ਕੋਈ ਦੁੱਖ ਤੇ ਨਹੀਂ ਨਾ, ਮਾਈ ਮਰ ਗਈ ਤੇ ਇਹਦੇ ਕੋ ਕੱਲੇ ਕੋ ਕਬਰ ਕਢਾ ਲਓ। हाँ ये बात वो नहीं ਆਖਿਆ ਜਾ ਕੱਲਾ ਕਬਰ ਕੱਢ, ਮਾਈ ਤੇ ਅੱਗੇ ਨੂੰ ਛੱਡੀ ਗਿੱਲੜਾਂ ਦਾ ਇਲਾਜ ਕਰ। ਜਣੇ ਕੋਲ ਚੌਂ ਪਹਿਲਾਂ ਹੀ ਕਬਰ ਬੜੀ ਠੰਡੀ ਹੁਣ ਨਿਕਲੀ, ਰੋਇਆ ਬੜਾ ਵੀ ਕੀ ਬਣਿਆ। अच्छा ਮਾਈ ਦਫਨਾ ਲਈ अच्छा ਤੇ ਆਖਿਆ ਰੋਟੀ ਖਵਾ ਤੇ ਆਖਿਆ ਭੱਜ ਜਾਏ ਤੂੰ। ਜਣਾ ਅਗਲੇ ਪਿੰਡ ਜਾ ਕੇ ਫੇਰ ਐਲਾਨ ਕਰ ये मुड़िया नहीं। ਨਹੀਂ ਮੁੜਿਆ ਨਹੀਂ, ਜਿਹਨੇ ਫੇਰ ਐਲਾਨ ਕਰ ਦਿੱਤਾ ਪਰ ਮੈਂ ਗਿੱਲੜਾਂ ਦਾ ਇਲਾਜ ਕਰਨਾ। ਉਹਨਾਂ ਆਖਿਆ ਬਈ ਇਹ ਜਾਣਾ ਹੀ ਹੈ ਕਿਤੇ ਇਹਨੂੰ ਗਿੱਲੜ ਨੇ ਦਾ ਇਲਾਜ ਕਰ। अच्छा ਉਸ ਆਖਿਆ ਪਹਿਲਾਂ ਇੱਕ ਮੈਨੂੰ ਕਥਾ ਕਰ ਲਓ। ठीक ਮੈਂ ਕਿਹਾ ਦੱਸੋ। टोक टोक लो। ਟੁੱਕ ਲਓ। ਉਹਨਾਂ ਆ ਗਿਆ ਵੀ ਟੁੱਕ ਲੈ ਜਿਹੜੀ ਟੁਕਣੀ ਆ। हला ਉਸ ਆਖਿਆ ਵੀ ਗਿੱਲੜ ਵੱਲ ਹੋ ਜਾਣ ਕਬਰ ਮੈਂ ਉਹ ਬਾਂਦਰ ਨਹੀਂ ਕੱਗ ਵੀ ਸਿੱਖਿਆ, ਉਹ ਸਿੱਖ ਕੇ ਆਇਆ ਨਹੀਂ। ਜੇ ਉਹ ਵੀ ਕੋਈ ਸਿੱਖ ਕੇ ਮਾੜੀ ਜਾਂਦੇ ਕੋਈ ਰੁੱਖ ਬਣਾ ਲੈ। ਉਹ ਆ ਗਿਆ ਸੀ ਵੀ ਗਿੱਲੜ ਵੱਲ ਕਰ ਛੱਡਣਾ ਇਹ ਕੰਮ ਨਹੀਂ, ਕਬਰ ਮੈਂ ਨਹੀਂ ਜੇ ਕਰਨੀ, ਕਬਰ ਤੂੰ ਤਾਂ ਨਹੀਂ ਕਰਨੀ, इलाज में इंजी करना। ਇਲਾਜ ਇੰਜੀ ਕਰਨਾ। वाह 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 चीमा साहब वाह। ਬੰਦਾ ਇਹ ਕੋ ਭੁੱਖਾ ਘਰ ਹੈ। अच्छा ਉਹ ਕਿਤੇ ਉਹ ਜਾਣੇ ਨਾ ਕਿ ਤੇ ਜਾਈਏ ਤੇ ਮੈਂ ਲਿਆਵਾਂ ਤੇ ਜਾਣੇ ਭੁੱਖਾ ਨੂੰ ਨਾ ਕਿਹਾ ਨਿਕਲ ਵੀ ਲਿਆ ਵੀ ਕਦੋਂ ਲਿਆਉਂਗੇ। ਉਹ ਨਿਕਲਿਆ ਆਇਆ ਨੂੰ ਦਰਿਆ ਵਾਲੇ ਕਾਛੇ। अच्छा ਤਾਂ ਅੱਗੇ ਮੈਂ ਜਦੋਂ ਕਿ ਡਾਂਗਰੀ ਡੰਗਰ ਬਚਾਉਂਦੇ ਸਨ। अच्छा ਜਦੋਂ ਡਾਂਗਰੀ ਡੰਗਰ ਬਚਾਉਂਦੇ ਆ ਤੂੰ ਖਚੋਪਰ ਦਾ ਨਾ ਬਣਾਏ ਟੱਲੂ। अच्छा ਆ ਖਿੱਦੂ ਟੱਲਾ ਖੇਡਦੇ ਉਦੋਂ ਨਹੀਂ ਉਹ। हाँ ਤੇ ਖਚੋਪਰ ਨੂੰ ਕਿਤੇ ਰੱਬ ਜਮਾਨ ਦਿੱਤੀ ਵੀ ਯਾਰ ਮੈਨੂੰ ਛੱਡ ਕੇ ਟੁਰ ਜਾਂਦੇ ਆ ਤੂੰ ਪਰਤਾ ਜਾਣਾ ਤੂੰ ਉਹ ਫੜ ਲਿਆ ਤੂੰ ਨਾ ਕਿ ਸਾਨੂੰ ਕਿਤੇ ਜਿੰਨਾ ਕਿਹੜੀ ਤੂੰ ਉਹ ਆਪਣਾ ਸਿਰ ਵਾਲਾ ਪਰਨਾ ਦਿੱਤਾ ਪਹਿਲਾਂ ਇਹਦਾ ਖਿੱਦੂ ਬਣਾ ਕੇ ਢੀ ठीक ਤਾਂ ਜਾ ਕੇ ਜੋ ਛੱਡਿਓ ਉਹਨੂੰ। ਤੂੰ ਆਖਿਆ ਵੀ ਮੇਰੇ ਨਾਲ ਮਾੜਾ ਪਿਆ ਕਰਨਾ, ਮੈਨੂੰ ਇਹਨਾਂ ਲੱਭ ਲੈਣਾ, ਫਿਰ ਉਹ ਤਾਂ ਪਾਲ ਲੈਣਾ ਉਹਨਾਂ ਹੁਣੇ। ਮੈਂ ਕੀ ਕਰਨਾ ਨਾ ਕਿ ਨਦੀ 'ਚ ਲੈ ਜਾ। ਜਦੋਂ ਨਦੀ ਜਾ ਕੇ ਛੱਡਿਆ ਨਾ ਕਚੋਪਰ ਨੂੰ ਤੇ ਕਚੋਪਰ ਆਖਿਆ ਵੀ ਰਹੋ ਇੱਥੇ ਹੀ ਖਲੋਈ, ਮੈਂ ਤੂੰ ਖਿਦਮਤ ਕੀਤੀ ਮੈਂ ਵੀ ਤੇਰੀ ਵੇਨਾ ਕਰਕੇ। अच्छा ਉਹਨਾਂ ਕਿਤੇ ਦੋ ਲਾਲ ਲੱਭੇ ਉਸ ਨਦੀ ਵਿੱਚੋਂ, ਉਸ ਦੋਵੇਂ ਮੂੰਹ 'ਚ ਪਾਏ ਤੇ ਲਿਆ ਦਿੱਤੇ। ਜਦੋਂ ਜਣੇ ਫੜੇ ਨਾ
ਤੇ ਜਣਿਆ ਕਿ ਤੂੰ ਤੇ ਗਿਆ ਬਚ ਉਹ ਮੈਨੂੰ ਮਰਵਾਈ ਲਾਲ ਦੇ ਕੇ ਆਇਆ ਇਸੇ ਹੀ ਕੰਮ ਸੀ ਜਿਹੜਾ ਪਰ ਇਹ ਬਹੁਤਾ ਦਿੱਤਾ ਹੀ ਮਾਲ ਤੇ ਮੈਨੂੰ ਕੋ ਮਾਰ ਜਿਹੜੇ ਦਾ ਵੀ ਤੇ ਕੋਈ ਇਹ ਖੋਵਾ ਤੂੰ ਨਾ ਕੋ ਚੱਲ ਛਪਾ ਲੈ ਤੇ ਨਿਕਲ ਜਣਾ ਜੋ ਨਿਕਲਿਆ ਨਾ ਪੀਆਂ ਅੱਛਾ ਤੇ ਗੰਢੀ ਛੋੜਾ ਉਹਦੇ ਨਾਲ ਕੋਈ ਰਲ ਪਿਆ ਉਹਨੂੰ ਮਾਲ ਨਜ਼ਰ ਨਹੀਂ ਆਵੇ ਇਹਨਾਂ ਨੂੰ ਬੜੇ ਖੁਸ਼ਬੂਆਂ ਆਉਂਦੀਆਂ ਉਹ ਲੱਭੇ ਨਾ ਕਿਤੇ ਛਪਾਏ ਆ ਅੱਛਾ ਉਹ ਜਦੋਂ ਆ ਗਿਆ ਨਾ ਵੀ ਰਾਹ 'ਚ ਉਤਰ ਗਿਆ ਜਿਹੜੇ ਅੱਡੇ 'ਤੇ ਉਹ ਗੰਢੀ ਛੋੜੇ ਪੁੱਛਿਆ ਵੀ ਕਿੱਥੇ ਜਾਣਾ ਤੂੰ ਆਖਿਆ ਮੈਂ ਪਿੰਡ ਜਾਣਾ ਤੂੰ ਨਾ ਕਿਹਾ ਜਾ ਪਿੰਡ ਹੀ ਨੇ ਇੱਥੇ ਮੇਰੀਆਂ ਧੀਆਂ ਨੇ ਦੋਨਾਂ ਕਿ ਬੱਚਾ ਖੁੱਲਿਆ ਉਹ ਬਣ ਜਾਓ ਜਾਂਦੇ ਸੁਣਾ ਦੇ ਜਾਂਦੇ ਜਾਣਾ ਜਦੋਂ ਗਿਆ ਨੂੰ ਉੱਥੇ ਉਹਨੇ ਆਵਾਜ਼ ਮਾਰੀ ਵੀ ਤੁਹਾਡਾ ਬਾਬਾ ਦਾ ਬੱਚਾ ਖੁੱਲਿਆ ਤੂੰ ਨਾ ਉਹ ਜਣਾ ਫੜ ਕੇ ਦਿੱਤੇ ਜਦੋਂ ਉਹਨੇ ਅੰਦਰ ਦਿੱਤਾ ਤਾਂ ਉਹਨੇ ਆਖਿਆ ਵੀ ਉਹ ਮੇਰੇ ਨਾਲ ਕੀਤਾ ਤੁਹਾਨੂੰ ਬੱਚਾ ਉਹਨਾਂ ਕਿ ਤੂੰ ਹੀ ਬੱਚੇ ਦਾ ਮਾਲ ਦੇ ਤੂੰ ਤਾਂ ਕਿ ਮਾਰ ਅੱਛਾ ਮਾਲ ਮੇਰੇ ਕੋਲ ਆਈ ਉਹਨਾਂ ਕਿ ਗੱਲ ਸੱਚੀ ਸੁਣਾ ਗਿਆ ਹੀ ਕੋਈ ਨਹੀਂ ਤੇ ਉਹਨਾਂ ਆਖਿਆ ਵੀ ਨਿਕਲ ਜਾ ਉਹਨੇ ਆ ਕੇ ਮਾਰ ਛੱਡਿਆ ਠੀਕ ਹੈ ਜਣਾ ਭੱਜ ਪਿਆ ਤੇ ਬਾਬਾ ਉਚਨਵਾ ਗਿਆ ਬੰਦਾ ਤੋਂ ਉਹਨਾਂ ਕਿ ਉਹਦੇ ਕੋਲ ਹੀ ਕੱਕ ਨਹੀਂ ਤੋਂ ਉਹਨਾਂ ਕਿ ਮਾਲ ਹੈ ਸੀ ਜਦੋਂ ਉਹਨੂੰ ਮਾਰਨਾ ਸੀ ਤੇ ਫੇਰ ਉਹ ਮਾਲ ਲੱਭਣਾ ਉਦੋਂ ਮਗਰ ਚੜ ਕੇ ਜਣਾ ਅੱਗੇ ਭੱਜ ਪਿਆ ਅੱਗੇ ਨਾ ਕਿਤੇ ਮਮ ਸੈਨ ਬੈਠਾ ਹੈ ਪੱਗ ਬੰਨ ਕੇ ਇਹਨੂੰ ਬਾਜ ਮਾਰ ਕੇ ਜਣਾ ਫੜੀ ਉਹ ਭਾਜੇ ਤੂੰ ਐ ਨਹੀਂ ਫਿਰ ਤੂੰ ਅੱਗੇ ਵੀ ਨਾ ਪਿੰਡ ਚੌੜੀਆਂ ਆ ਗਿਆ ਤੇ ਤਨੇ ਬਾਜ ਮਾਰੀ ਪਿਆ ਇਹਨੂੰ ਅੱਗੋਂ ਬੈਠਾ ਮੈਂ ਆਹੋ ਇਹਨੇ ਉਹਨੂੰ ਆਖਿਆ ਖਲੋ ਇਹਦੇ ਅੱਗੇ ਤਰ੍ਹਾਂ ਲਿਓ ਮੈਨੂੰ ਛੱਡਣਾ ਉਸ ਮਾਰ ਇਹਨੇ ਆਖਿਆ ਕਰਨੇ ਉਹਨਾਂ ਗੱਲ ਵੀ ਖਲੋੜ ਸਹੀ ਨਾ ਜਦੋਂ ਖਲੋ ਤਾਂ ਪਕਾ ਲਈ ਤੁਹਾਨੂੰ ਗੱਲ ਆਉਂਦੀ ਵੀ ਮੇਰੇ ਵਾਲ ਤੇਰੇ ਨਾ ਛੰਡਾ ਮਾਰੀ ਮੈਨੂੰ ਮੈਂ ਅੱਗੇ ਆਂ ਜਾਂਦਾ ਤਾਂ ਕਹਿੰਦਾ ਨਹੀਂ ਮਾਰ ਦਿੰਦਾ ਖਲੋ ਜਾ ਜਦੋਂ ਆਏ ਨਾ ਦੋਵੇਂ ਪਿਓ ਧੀ ਸਨ ਤੋ ਤਾਂ ਕਿਹਾ ਖਲੋ ਜਾਓ ਇਹਨੂੰ ਕੀ ਆਂਦੇ ਗੱਲ ਪਹਿਲਾਂ ਮੈਨੂੰ ਸੁਣਾਓ ਅੱਛਾ ਤੇ ਬੁੱਢੇ ਗੱਲ ਸੁਣਾ ਦਿੱਤੀ ਉਹ ਜਣੇ ਤੇ ਕਰ ਲਈ ਇਹਨੇ ਜਿਹੜੀ ਕਰਨੀ ਉਹਦੇ ਨੂੰ ਸੁਣਾਇਆ ਇਹ ਮੇਰਾ ਜਵਾਈ ਹੈ ਤੇ ਇਹ ਮੇਰੀ ਧੀ ਹੈ ਅੱਛਾ ਇਹ ਆਂਦਾ ਸੀ ਮੈਨੂੰ ਹੁਣ ਟੁਰ ਤੇ ਮੈਂ ਕਿਹਾ ਵੱਡੇ ਟੁਰ ਤੇ ਰੁੱਸ ਕੇ ਭੱਜ ਜਾਂਦਾ ਤੇ ਮੈਂ ਫਿਰ ਬੱਚੀ ਨਾਲ ਲੈਂਦੀ ਵੀ ਹੁਣ ਮੇਰਾ ਕੀ ਕਰਨਾ ਤੇ ਨਾਲ ਚੱਲੇ ਘਰ ਤੇ ਇਹਦਾ ਕਿ ਨਾਲ ਘਰ ਆਉਂਗੀ ਕਹਿੰਦੇ ਦੋ ਤਰਾ ਕੋ ਪਿੰਡ ਤੇ ਅੱਗੇ ਭੱਜ ਆਏ ਉਹਨੇ ਉਹ ਘਰ ਬੱਚੀ ਸੀ ਨਹੀਂ ਦਈਏ ਤੂੰ ਬੱਚੀ ਬਾਬੇ ਆ ਗਿਆ ਲੈ ਅੱਛਾ ਤੂੰ ਜਣਾ ਹੋਵੇ ਜਦੋਂ ਕੁੜੀ ਉਹ ਕੀ ਕਰਨਾ ਉਹ ਸਗਿਆ ਕੁੜੀ ਆ ਵੇ ਕਾਹਦਾ ਬੰਦੇ ਲੈ ਬੀਬੀ ਤਾਂ ਨਿਕਲੂ ਅੱਛਾ ਉਹ ਅਗਾਂ ਟੁਰ ਕੇ ਬਾਬਾ ਪਿੱਛੇ ਟੁਰ ਅੱਛਾ ਜਦੋਂ ਰਾਤ ਕਿਤੇ ਰਾਤ ਪਈ ਨਾ ਤੇ ਉਦੋਂ ਕੋ ਬੀਬੀ ਚਾਰਾ ਮਾਰਿਆ ਭਈ ਇਹ ਬੰਦੇ ਕੋ ਮਾਰ ਲਵਾਂ ਅੱਛਾ ਤੇ ਉਹਨੇ ਆਖਿਆ ਹੁਣ ਨਹੀਂ ਇਹ ਬਣਨਾ ਕੰਮ ਉਹ ਜੇ ਕੋ ਕੰਮ ਕੀਤਾ ਨਾ ਮੇਰੇ ਸੁਧਿਆਂ ਤੇ ਫੇਰ ਉਹ ਜਿਵੇਂ ਢੋਲੋ ਤੋਤਾ ਮਰਵਾ ਕੇ ਪਛਤਾਇਆ ਸੀ ਨਾ ਤੂੰ ਪਛਤਾਏ ਦੋ ਦਾ ਕੇ ਚਲੋ ਤੋ ਟੁਰ ਕੇ ਫਿਰ ਗਈ ਘਰ ਕਿੱਥੇ ਜਿੰਦਾ ਸੀ ਠੀਕ ਹੈ ਜਦੋਂ ਘਰ ਗਏ ਤੇ ਜਾਣੇ ਉਹ ਦੋਵੇਂ ਲਾਲ ਕੱਢ ਕੇ ਤੋਂ ਜਿਹੜੇ ਅੱਗੇ ਵੀ ਉਹਨੂੰ ਦਿੱਤੇ ਠੀਕ ਹੈ ਬੀਬੀ ਆਖਿਆ ਸੀ ਪਿਓ ਸੱਚਾ ਮਾਲ ਬੜਾ ਸੀ ਪਰ ਹੁਣ ਪਿਛਾਂ ਕੀ ਜਾਣਾ ਜਦੋਂ ਜਣਾ ਹੀ ਜਾਵਰ ਨਿਕਲੇ ਮਾਲ ਲੈ ਕੇ ਤੋੜ ਘੱਟ ਹੋ ਰਿਹਾ ਉਹ ਉਸ ਨਾਲ ਉਹ ਬੰਦੇ ਨਾਲ ਨਿਕਾਹ ਕਰ ਲਿਆ ਠੀਕ ਹੈ ਉਹ ਜਿਹੜੇ ਲਾਲ ਦਬੇ ਦਿੱਤੇ ਹਨ ਨਾ ਆਪਣੀ ਅਗਲੀ ਬੀਬੀ ਨੂੰ ਤੇ ਉਹਦਾ ਕਿ ਲਿਆ ਹਾਂ ਜਰਾ ਦਿਹਾੜੀ ਨੰਗੀ ਤੇ ਲਿਆ ਮਾਲ ਉਹ ਉਹਨਾਂ ਕੇ ਸੁਨਿਆਰੇ ਲਿਲੇ ਹਨ ਉਹਦੇ ਉਹ ਦੋਵੇਂ ਲਾਲ ਲਿਲੇ ਸੁਨਿਆਰੇ ਨੇ ਉਹਨੇ ਉਹਨਾਂ ਕੋਲ ਹੋਰ ਮੈਲ ਦੀ ਵੱਟ ਕੇ ਦੇ ਜਿਹੜੀ ਕਿ ਲੈ ਜਾਇਆ ਇੱਥੇ ਕਿਸੇ ਕੰਮ ਦੇ ਨਹੀਂ ਅੱਛਾ ਉਹ ਜਦੋਂ ਬੀਬੀ ਧਰੇ ਨਾ ਤੇ ਜਣੇ ਆਖਿਆ ਇਹ ਨਹੀਂ ਸਨ ਹੋਰ ਸਨ ਅੱਛਾ ਇਹ ਨਹੀਂ ਸਨ ਹੋਰ ਸਨ ਤੇ ਜਣਾ ਪਾਗਲ ਹੋ ਕੇ ਤੇ ਗਈ ਭੱਜਣਾ ਸ਼ੁਰੂ ਹੋ ਗਿਆ ਬੀਬੀ ਸਮਝਿਆ ਪਿਛਲਾ ਵੀ ਨਹੀਂ ਕਰ ਰਿਹਾ ਤੇ ਇਹ ਵੀ ਬੰਦਾ ਉੱਜੜ ਗਿਆ ਤੇ ਇਹ ਕੀ ਬਣਿਆ ਤੋ ਬੀਬੀ ਤੇ ਪਿੱਛੋਂ ਉਹਨਾਂ ਲੋਕਾਂ ਨੇ ਜਿਹੜੇ ਸਾਬੀ ਲੋਕ ਸਨ ਨਾ ਹੁਣ ਹਿਸਾਬ ਲੈ ਹਿਸਾਬ ਹੋਣ ਲੱਗ ਗਿਆ ਵੀ ਇਹ ਜਿਹੜੀ ਨਾ ਅਗਲੀ ਇਹ ਮਾਲ ਗਵਾਇਆ ਇਸ ਕਿਤੇ ਉਹ ਹਿਸਾਬ ਲਾਉਣ ਲੱਗ ਗਿਆ ਵੀ ਇਹ ਸੁਨਿਆਰੇ ਸਾਡਾ ਉਹ ਮਾਲ ਲੁੱਟਿਆ ਉਹ ਰਾਤ ਨੂੰ ਨਾ ਬੇਬੀ ਨਿਕਲੀ ਫਿਰ ਉਹ ਤੇ ਦਿੱਤਾ ਸੂ ਹੋਕਾ ਆ ਵੇਖੇ ਉਹ ਵੀ ਹੋਕਾ ਦਿੱਤਾ ਗਿਆ ਉਹ ਜੋ ਵੀ ਕਰਨਾ ਦੇ ਕਰ ਵਾਲ ਬਕਾਰ ਛੜਾ ਇਹ ਹੋਕਾ ਦਿੱਤਾ ਉਹਨਾਂ ਕਿ ਤੁਨੀ ਉਸ ਬੇਬੀ ਵੀ ਹੋਕਾ ਦਿੱਤਾ ਭਈ ਅਸਾਂ ਰਹਿਣਾ ਰਾਤ ਰੱਖਦਾ ਕੋਈ ਅੱਛਾ ਸੁਨਿਆਰਾ ਬਾਹਰ ਨਿਕਲਿਆ ਦੁਕਾਨ ਵਿੱਚ ਉੱਥੇ ਆ ਕੇ ਸੁਨਿਆਰੀ ਦੁਕਾਨ ਗਈ ਉਹ ਕਰ ਦਿੱਤਾ ਉਹ ਫਿਰ ਉਹ ਕੋਈ ਸਿਵਨਾ ਥਿਆਨਾ ਤੇ ਜਦ ਬੀਬੀਆਂ ਰੰਗ ਬੋਟਰ ਲਾ ਲੈਣ ਉਹ ਸੁਨਿਆਰੇ ਆ ਗਿਆ ਵੀ ਇੱਥੇ ਕਿਹੜਾ ਜੰਨੇ ਜਾਂ ਰਾਤਾ ਰੱਖੀ ਰਾਤ ਅਸੀਂ ਹੀ ਰੱਖਦੇ ਉਹ ਕਹਿੰਦਾ ਠੀਕ ਹੈ ਅਸੀਂ ਰਾਤ ਰਹਿ ਪੈਨੇ ਤਾਂ ਜੋ ਪੂਰੇ ਹੋਇਆ ਨਾ ਤਾਂ ਕਿ ਇੰਜ ਨਹੀਂ ਸਾਡਾ ਹੋਰ ਕੋਈ ਟਿਕਾਣਾ ਹੀ ਨਹੀਂ ਜਦੋਂ ਰਹਿਣਾ ਹੀ ਹੁਣ ਇੱਥੇ ਤਾਂ ਉਹਦਾ ਕਿਹਾ ਮੌਲਵੀ ਸੱਦ ਕੇ ਲਿਆਉਣਾ ਮੈਂ ਕਿਹਾ ਮੌਲਵੀ ਕੀ ਕਰਨੇ
ਕਿ ਨਿਕਾਹ ਕਰਨਾ ਤਾਂ ਉਹਦਾ ਕਿਹਾ ਸਾਡੇ ਮੁਲਕ ਦੀ ਰਸਮ ਰਿਵਾਜ ਨਹੀਂ। ਉਹਦਾ ਕਿਹਾ ਤੁਹਾਡੇ ਕਿਹੜਾ ਸੀ? ਉਹਨੇ ਕਿਹਾ ਪਹਿਲਾਂ ਮੌਲਵੀ ਵਾਲੀ ਗੱਲ ਸੁਣਾਓ। ਉਹਦਾ ਕਿਹਾ ਸਾਡੇ ਤਾਂ ਮੌਲਵੀ ਸੱਦੀ ਦੇ। ਮੈਂ ਕਿਹਾ ਹੁੰਦਾ 2-4 ਬੰਦੇ ਵੀ ਇਕੱਠੇ ਕਰਦੇ ਸ਼ਾਦੀ ਪਾਣੇ। ਉਹਦਾ ਕਿਹਾ ਸਾਡੇ ਮੁਲਕ ਦੀ ਰਸਮ ਰਿਵਾਜ ਨੇ, ਮੈਂ ਕਿਸੇ ਹੋਰ ਮੁਲਕ ਦੀ ਬੀਬੀ ਆ। ਅੱਛਾ। ਮੈਂ ਕਿਹਾ ਤੁਹਾਡੇ ਮੁਲਕ ਦਾ ਕੀ ਰਸਮ ਰਿਵਾਜ ਹੈ? ਇਹ ਵੇਖੀ ਬੰਦਾ ਕੋਲ ਦੇ ਗੱਲ ਜਦੋਂ ਇਹ ਕਰਦਾ ਉਦੋਂ ਰਸਮ ਰਿਵਾਜ ਵੱਖੋ ਵੱਖ ਨਹੀਂ ਕਰ ਦਿੰਦਾ। ਜੀ ਗੱਲ ਹੈ। ਮੈਂ ਕਿਹਾ ਤੁਹਾਡੇ ਮੁਲਕ ਦਾ ਰਸਮ ਰਿਵਾਜ ਕਿਹੜਾ? ਅੱਛਾ। ਉਹਦਾ ਕਿ ਅਸੀਂ ਜਾਂਦੇ ਹਾਂ ਖੂਹੀ ਉੱਤੇ, ਅੱਛਾ। ਗਾਗਰ ਵਿੱਚ ਪਾਣੀ ਲਿਆਉਂਦੇ ਹਾਂ। ਬੰਦਾ ਜਾਂਦਾ ਕੋਲ ਸ਼ਰੀਫ ਪੜਦਾ, ਬੀਬੀ ਆਉਂਦੀ ਲੰਬ ਸ਼ਰੀਫ ਪੜਦੀ, ਤੂੰ ਉਸ ਪਾਣੀ ਦੇ ਲੱਕ ਲੀਕ ਮਾਰਨਾ, ਉੱਥੇ ਲੀਕ ਉੱਤੇ ਪਾਣੀ ਧਰ ਕੇ ਫੂਕ ਮਾਰ ਕੇ ਅਸੀਂ ਪੀਣਾ। ਸਾਡੇ ਇਹ ਨਿਕਾਹ। ਅੱਛਾ। ਸੁਨਿਆਰਿਆ ਕਿ ਇਹ ਹੀ ਤੇ ਜਗ੍ਹਾ ਸਾਡਾ ਤਾਂ ਬੜਾ ਕਪਾਦੇ ਮੁਲਕ ਉਹਦਾ ਕਿ ਜਾ ਫਿਰ ਗਾਗਰ ਲੈ ਡੰਡਾ ਨਾਲ ਖੜ, ਜਦੋਂ ਖੂਹੀ ਤੋਂ ਪਾਣੀ ਕੱਢੇ ਦਾ ਨਾ ਉਦੋਂ ਇੱਕ ਗਾਗਰ ਨੂੰ ਸੱਟ, ਗਾਗਰ ਦੀ ਆਵਾਜ਼ ਬੜੀ। ਅੱਛਾ। ਮੈਨੂੰ ਇੱਥੇ ਪਤਾ ਲੱਗ ਜਾਂਦਾ ਮੈਂ ਇੱਧਰੋਂ ਲੰਬ ਸ਼ਰੀਫ ਪੜ੍ਹਦੀ, ਤੂੰ ਕੁਲ ਸ਼ਰੀਫ ਪੜ੍ਹਦਾ। ਤੂੰ ਕੁਲ ਸ਼ਰੀਫ ਪੜ੍ਹਦਾ ਹੀ ਕੋਈ ਇੱਥੇ ਕੋਈ ਤੇ ਆਈ ਲੀਕ ਨਹੀਂ ਉਠਪਣੀ ਮਤੇ ਉਹ ਕੰਮ ਖਰਾਬ ਨਾ ਹੋ ਜਾਏ। ਮੈਂ ਕਿਹਾ ਠੀਕ ਹੈ। ਜਣੇ ਜਾ ਕੇ ਜੋ ਸੱਟ ਲਾਈ ਨਾ ਤੇ ਬੀਬੀ ਉਹ ਫੋਲੇ ਆਂਦਾ ਤੇ ਉਹ ਦੋਵੇਂ ਲਾਲ ਜਿਹੜੇ ਉਹਨਾਂ ਦੇ ਕਰਦੇ ਆ ਉਹ ਵੀ ਲੱਭ ਕੇ ਤੇ ਐਸੀ ਉੱਥੇ ਹੋਰ ਵੀ ਮਾਰ ਦੋ, ਸਾਰਾ ਹੀ ਕੱਢਿਆ ਤੇ ਉਸ ਬੂਆ ਵੀ ਲੱਥਾ ਹੀ ਛੱਡ, ਉਹ ਆਪਣੇ ਘਰ ਟੁੱਟ ਗਿਆ। ਉਹ ਆਵੇ ਨਾ ਉਸ ਲੀਕ ਉੱਤੇ ਤੇ ਫੇਰ ਕੋਲ ਸ਼ਰੀਫ ਪੜਦਾ ਕੋਈ ਦੇਖ ਬੱਚੇ ਯਾਰ ਖਲੋਵੋ। ਉਹ ਫੇਰ ਕੋਲ ਸ਼ਰੀਫ ਪੜਦਾ ਟੁੱਟ ਜਾ, ਫੇਰ ਆਵੇ ਲੀਕ ਜਦੋਂ ਅੱਗੇ ਗਈ ਨੇ ਤਾਂ ਫੇਰ ਵਾਪਸ ਲੀਕ ਨਹੀਂ ਟੱਪਦਾ, ਜਿਹੜੀ ਹੱਦ ਲਵਾਈ ਮੈਨੂੰ ਟੱਪੀ ਨਾ ਕੰਮ ਖਰਾਬ ਹੋ ਜਾਣੇ। ਜਦੋਂ ਸਰਗੀ ਹੋਈ ਨਾ ਤਾਂ ਜਣਾ ਫਿਰ ਲੀਕ ਟੱਪ ਗਿਆ। ਜਦੋਂ ਗਿਆ ਨਾ ਦੁਕਾਨ ਤੇ ਤਾਂ ਬੂਹਾ ਸੀ ਲੱਥਾ ਤੇ ਦੁਕਾਨ ਸੀ ਲੁੱਟੀ ਤੇ ਜਣੇ ਦੀ ਗਾਗਰ ਡਿੱਗ ਪਈ ਉਸ ਬਾਜ਼ਾਰ ਵਿੱਚ। ਉਹ ਅਗਲਾ ਵੀ ਭਜਦਾ ਸੀ ਤੇ ਇਹ ਨਹੀਂ ਉਹ ਹੋਰ ਸਨ। ਉਹ ਆਖੇ ਆਈ ਸੀ ਤੇ ਚਲੀ ਗਈ, ਆਈ ਸੀ। ਜਦੋਂ ਵੱਡੇ ਲੋਕ ਉੱਠੇ ਨਾ ਉਹਨਾਂ ਆਖਿਆ ਵੀ ਲੋਕ ਸਾਰਾ ਪਿੰਡ ਹੀ ਸਾਡਾ ਕੱਲ ਲਹੂ ਹੋਇਆ ਸੀ, ਅੱਜ ਐ ਹੋ ਗਿਆ, ਪਾਗਲ ਹੋ ਕੇ ਮਰਨ ਲੱਗੇ ਨੇ, ਕੀ ਸਾਡੇ ਜਵਾਲ ਪਿਆ। ਅੱਛਾ। ਜਦੋਂ ਜਣਾ ਉਹ ਜਣਾ ਆਂਦਾ ਸੀ ਨਾ ਵੀ ਨਹੀਂ ਹੋਰ ਸਨ, ਉਹ ਬੀਬੀ ਦੇ ਅੱਗੇ ਖਲੋਤੀ ਤੋ ਲਾਲ ਤੋਂ ਦੋਵੇਂ ਹੱਥ 'ਚ ਫੜੇ, ਨਾਲੇ ਉਹਨੂੰ ਤਾਂ ਮਰਦ ਲੱਭ ਗਈ ਵੀ ਐਸ ਮਰੀ ਤੋਂ ਸਾਡਾ ਪਾਗਲ ਹੋਇਆ ਬੰਦਾ। ਉਦੋਂ ਝਟਪਟ ਦੀ ਬਾਂਹ ਫੜ ਕੇ ਪਹਿਲਾਂ ਤਾਂ ਫੜਿਆ ਜਾਂਦੇ ਨੇ, ਤੂੰ ਝਟਪਟ ਚਲੇ ਤੋਂ ਸਕੇ ਇਹ ਸੰਤੋਂ ਸੇਗਾ ਚਾਪਾ। ਉਹ ਵੜ ਗਿਆ ਅੰਦਰ ਤੇ ਸੁਨਿਆਰਾ ਭੱਜੇ ਗਏ ਤੇ ਸੁਨਿਆਰੇ ਟੁੱਟ ਗਏ ਉਹਨਾਂ ਦੇ ਘਰ। ਤੂੰ ਯਾਰ ਵੱਲ ਹੋ ਗਿਆ ਤੋ ਤਾਂ ਕਿ ਮੈਂ ਕੋਈ ਆਣਿਆਂ ਨੂੰ ਕੋਈ ਨਾ ਉਹਨੇ ਕੋਈ ਬੰਦਾ ਲਿਆ ਕੇ ਮੈਨੂੰ ਵੱਲ ਕੀਤਾ। ਉਹਨਾਂ ਕਹਾ ਪੁੱਛ ਹੋਏ ਸਾਡਾ ਹੀ ਵੱਲ ਹੋ ਗਿਆ। ਅੱਛਾ। ਉਸ ਬੀਬੀ ਆਪਣੀ ਵੀ ਜਾ ਕੇ ਪੁੱਛਿਆ, ਉਹ ਸੁਨਿਆਰੇ ਵੀ ਆ ਗਏ। ਤੋ ਤਾਂ ਗਿਆ ਉਹ ਤਾਂ 400 ਰੁਪਈਆ ਉਹਨਾਂ ਕੋਲ ਲੈ ਹੋਣਾ, ਉਹ ਵੀ ਵੱਲ ਹੋ ਜਾਣਾ। ਅੱਛਾ। ਉਹ ਗੱਲ ਤਾਂ ਫਿਰ ਹੋ ਗਈ ਹੋਣੀ ਭਈ ਇੰਜ ਮੈਂ ਲੈਣ ਦਿੰਦੇ ਇੰਜ ਗਏ ਸਨ। ਜਣਾ ਸੁਨਿਆਰਿਆਂ ਨਾਲ ਟੁਰ ਗਿਆ। ਜਣੇ ਜਾ ਕੇ ਸੁਨਿਆਰਿਆਂ ਨੂੰ ਆਖਿਆ ਪਰ ਰੁਪਈਆ 400 ਲੈਂਦਾ ਉਹ ਕੀਮ। ਰੁਪਈਆ 400 ਕਿਤੇ ਸਾਡੇ ਨਿਆਣਿਆਂ ਦਿੱਤਾ ਤੂੰ ਵੱਲ ਘਰ ਛੱਡ ਤੇ ਕੱਲ ਦਾ ਟਾਈਮ ਦੇ ਕੱਲ 12 ਵਜੇ ਨਾ ਜਣਾ ਲਿਆਉਣਾ ਮੇਰੇ ਵੱਲ ਪੈਣਾ, ਕੀਮ ਆਉਣਾ ਉੱਥੇ। ਤੇ ਆਖਿਆ ਲੈ ਆਵਾਂਗੇ ਜਾਂ ਘਰ ਗੱਲ ਕੀਤੀ ਉਹਨਾਂ ਦੇ ਲੈ ਆਉਣਾ। ਆਖਿਆ ਇਹ ਜਿਹੜਾ ਨਾ ਅੰਦਰ ਇੱਥੇ ਚੰਗੇ ਮੋਟੇ ਡੰਡੇ 2 ਬਣਵਾ ਕੇ ਰੱਖ ਜਿਹੜੇ ਨਾ ਭੱਜਣ ਨਾ ਛੇਤੀ। ਉਹ ਕਤੂਰ ਦੇ ਜਣੇ ਡੰਡੇ ਏਡੇ ਬਣਾ ਕੇ ਨਾ ਚੰਗੇ ਏਡੇ ਲੰਬੇ ਤੋਂ ਤਾਰ ਛੱਡੇ। ਜਣੇ ਨੂੰ ਘੱਲਿਆ ਸਵੇਰੇ ਹੀ ਉਹ ਬੀਬੀ ਕੱਪੜੇ ਮਰਦਾਂ ਵਾਲੇ ਪੱਗ ਬੰਨ੍ਹ ਕੇ ਤੇ ਆਪਣੇ ਵਿਹੜੇ 'ਚ ਮੰਜੀ ਡਾ ਕੇ ਬੈਠਾ। ਆਖਿਆ ਆ ਜਾ ਕੀ ਆ ਗਈ। ਉਹ ਜਦੋਂ ਸੁਨਿਆਰੇ ਨੂੰ ਫੜ ਲੱਗੇ ਉਹ ਫੜੇ ਉਹ ਆ ਕੇ ਆਈ ਨਹੀਂ ਚੱਲੀ ਨਹੀਂ। ਉਹਨਾਂ ਆਖਿਆ ਲਿਆਓ ਸਹੀ ਨੂੰ ਬੰਦੇ 5-10 ਲੱਗੇ ਕੋਈ ਤੁਹਾਡੇ ਆਂਦੇ ਮੁੰਡੇ ਚੰਗੇ ਤੂੰ ਨਾ ਖੜਿਆ ਫੇਰ ਵੀ ਆਨੇ ਟੱਡੇ ਤੇ ਆਖਿਆ ਆਈ ਤੇ ਚਲੀ ਗਈ। ਉਸ ਹਕੀਮ ਨੇ ਆਖਿਆ ਵੀ ਮਾਰਿਆ ਨਜ਼ਰ ਇਹਨੂੰ ਵਾਹ ਸ਼ਾਇਦ ਚੰਬੜੀ ਐ ਅੰਦਰ ਦਾ ਬੂਹਾ ਲਾ ਕੇ ਤੈਨੂੰ ਅੰਦਰ ਵਾੜ ਕੇ ਤੇ ਬੂਹਾ ਬਾੜ। ਜਦੋਂ ਅੰਦਰ ਵਾੜੇ ਅੰਦਰ ਵੀ ਇਹੋ ਹੀ ਗੱਲ ਕਰੇ ਨਾਲੇ ਅੰਦਰ 'ਚ ਭੱਜਣ ਵਾਲੀ ਹੀ ਆਖੇ ਆਈ ਸੀ ਚਲੀ। ਉਹ ਆਂਦਾ ਸੀ ਇਹ ਨਹੀਂ ਸਨ ਉਹ ਹੋਰ ਸਨ। ਉਹ ਆਂਦਾ ਸੀ ਆਈ ਤੇ ਚਲੀ ਗਈ। ਅੱਛਾ। ਘੀਮ ਉੱਠਿਆ। ਘੀਮ ਨੇ ਆਖਿਆ ਲਓ ਜੀ ਇਹਨੂੰ ਮੈਂ ਦਮ ਕਰਨਾ, ਮਰਦ ਇਹਦੀ ਸਾਰੀ ਦਾ ਪਤਾ ਲੱਗ ਗਿਆ। ਉਹ ਜੇ ਇਹਨੂੰ ਮੈਂ ਦਮ ਕਰਨਾ ਤੇ ਇਹਨੇ ਨਹੀਂ ਹਿਲਾਣਾ, ਇਹਦੇ ਵਿੱਚ ਕੋਈ ਹੈ ਜਿਹੜੀ ਕਰਦੀ ਉਹਨੇ ਹਿਲਾਣਾ। ਮੇਰੇ ਬੂਆ ਉਹਨਾਂ ਆਖਿਆ ਦੇ ਭਾਵੇਂ ਮਰੇ ਸਾਨੂੰ ਵੱਲ ਹੋਇਆ ਤੇ ਉਹ ਤਾਂ ਵੱਲ ਹੀ ਆਵੇ। ਜਦੋਂ ਘੀਮ ਸਾਹਿਬ ਉੱਠੇ ਨਾ ਤਾਂ ਉਹਨਾਂ ਕੋਠ ਕੇ ਬਾਂਹ ਫੜ ਲਈ ਡੰਡਾ ਇੱਕ ਹੱਥ 'ਚ ਕੀ ਕਰ ਐਡੇ ਤਾਂ ਬੱਚ ਦੇ 2-3 ਇਕੱਠੇ ਤੇ ਨਾ ਉਹਨਾਂ ਨੇੜੇ ਖਿੱਚ ਕੇ ਆਖਿਆ ਧੀਆ ਵਿਆਹ ਬੀਬੀ ਆਉਣਾ ਸੀ ਤੁਸੀਂ ਆਪਣੇ ਘਰ ਵੀ ਨਹੀਂ ਫਿਰ ਜਾਣਾ। ਸੁਨਿਆਰੇ ਸਮਝਿਆ ਵੀ ਨਾਲੇ ਕੀਮਤ ਨਾਲ ਇਹ ਤੇ ਲਿਆ ਵੀ ਮੇਰੀ ਮਰਦ ਸਾਰੀ ਨੂੰ ਕੋਈ ਮੈਨੂੰ ਲੱਗੀ ਨਾਲੇ ਲਿਆਏ ਤੇ ਨਾਲੇ ਕੀਮੇ ਇਹ ਮੈਨੂੰ ਜਿੱਥੋਂ ਮਰ ਉਹ ਗੱਲ ਸਾਰੀ ਹੋ ਗਈ ਨਾ। ਉਹ ਆਈ ਵੀ ਤੂੰ ਜਾਣਾ ਤੇ ਉਹਨੇ ਸਮਝਿਆ ਵੀ ਜਿੱਥੋਂ ਮੈਨੂੰ ਲੱਗੀ ਤੇ ਉਹ ਕਹਾਣੀ ਨੂੰ ਵੀ ਜਾਣ ਲਿਆ ਦੂੰ। ਉਹਨੇ ਆਖਿਆ ਜਾਣਾ ਸਾ ਉਹਨੇ ਹੋਰ 2 ਲਾ ਚੜਾਇਆ ਬੇਬਾ। ਅੱਛਾ।
मैं क्या वास्ते ही ना मार मैंने कहा इंज करेंदा तो सका बिल्कुल नहीं कर लगा ਅੱਛਾ कहीं निकल बाहर से जो बाहर कटे तो ना हाथ फड़े या इन्होंने क्या मारना कौन मैं कहा, मेरी माँ मेरा प्यो मेरे मेरे सारे जी ਅੱਛਾ ते कह जाओ बात हो गई असल बात ममसा ने में वो अंदर ही ये नहीं हो ਉਹ ਹੋਰ ਨਾ आई है तो चली जाती है कहते ਉਹ 12 ਇੱਕ ਨਹੀਂ ਰਹੀਆਂ ਹਾਂ ਨਹੀਂ ਰਹੀ ਹਾਂ ਕਦੇ ਕੋ ਆਉਂਦਾ ਵੇਲਾ ਤੋਂ ਫਿਰ ਆ ਦਿਨ ਬਦਲ ਟੁਰ ਜਾਂਦਾ ਹੈ। ਹਾਂ ਆਈ ਸੀ ਤੇ ਚਲੀ ਗਈ ਹੈ ਹਾਂ। ਇਹ ਨਹੀਂ ਤਾਂ ਹੋਰ ਉਹ ਸਾਨੂੰ ਹੋਰ। ਸਾਰੇ ਨਹੀਂ ਇੱਕ ਹੁੰਦੇ ਕੁਝ ਹੋਰ ਵੀ ਹੁੰਦੇ ਇੰਦੀ ਗੱਲ ਇੰਦੀ ਗੱਲ ਇਹ ਬੈਠੇ ਆ ਬੜੀ ਥਾਈਂ ਤੋਂ ਹੋਰ ਵੀ ਨਿਕਲੇ ਨੇ ਉਹ ਵੀ ਨਿਕਲੇ ਨੇ ਹਾਂ। ਜਿਹੜੇ ਹੁੰਦੇ ਨੇ ਤੇ ਫਿਰ ਉਹ ਇਲਾਜ ਕਰਨ ਵਾਲੇ ਵੀ ਵਿੱਚ ਹੀ ਹੁੰਦੇ ਨੇ ਲਾਜ ਹੋਇਆ ਨੇ ਤੇ ਲਾਜ ਕਰਨ ਵਾਲੇ ਆਸੇ ਤੇ ਸਾਰੀ ਮਰਦ ਦਾ ਦੇ ਤੈਨੂੰ ਐਂ ਦੀ ਲੱਗੀ ਸੀ ਐਂ ਦੀ ਲੱਗੀ ਬਾਬਾ ਹੀ ਅੱਛਾ ਤੋ ਮਾਈ ਦੇ ਅੱਲਾ ਪਾਕ ਨੂੰ ਨਾ ਕੋਈ ਬੱਚਾ ਦਿੱਤਾ ਹਾਂ ਉਹ ਦੇ ਵੇਲੇ ਲੜ ਪਏ ਇੱਕ ਦਿਨ ਅੱਛਾ ਸ਼ਾਦੀ ਸ਼ਾਮ ਪਈ ਅੱਛਾ ਜਦੋਂ ਲੜੇ ਨਾ ਅੱਛਾ ਤੇ ਬਾਬਾ ਬਾਹਰ ਨਿਕਲ ਉਹਨੂੰ ਚੋਰ ਪਾਏ ਉਹ ਪੈਣ ਅੱਛਾ ਜਦੋਂ ਚੋਰ ਆਉਂਦੇ ਹਨ ਮੇਰੇ ਬਾਬਾ ਭਾਈ ਕੇ ਫੇਰ ਅੰਦਰ ਵੜ ਗਿਆ ਅੱਛਾ ਤੇ ਬਾਬੇ ਆਖਿਆ ਭਈ ਹਾਂ ਹਾਂ ਆਇਆ ਸਾਨੂੰ ਚੋਰ ਪੈ ਕੇ ਨਹੀਂ ਉਹਦਾ ਕਿਆ ਮਰਨਿਆ ਜਿਹਦੀ ਸਾਰੀ ਉਮਰ ਦੀ ਲਾਈ ਜਾਂ ਸਾਰੇ ਚੋਰਾਂ ਹੀ ਪੈਣਾ ਹੋਰ ਕਿਉਂ ਪੈਣਾ ਮੰਨਦਾ ਹੀ ਮੇਰੀ ਨਹੀਂ ਅੱਛਾ ਤੇ ਜੇ ਮੇਰੀ ਮੰਨੇ ਤੇ ਚੋਰਾਂ ਕੋ ਵੀ ਬਚ ਜਾਂਦੇ ਅੱਛਾ ਉਹ ਜਣਾ ਮੰਨ ਗਿਆ ਵੀ ਤੂੰ ਆ ਚੋਰਾਂ ਕੋ ਬਚ ਰਹੀ ਤੇ ਬਤੇਰੀ ਮੰਨਣਾ ਅੱਛਾ ਮੈਂ ਕਿਹਾ ਜਿਹੜੀ ਵੀ ਗੱਲ ਮੈਂ ਕਰਾਂ ਨਾ ਉਹਦਾ ਹੰਗਾਰਾ ਦੇਣਾ ਹੀ ਅੱਛਾ ਨਾ ਨਹੀਂ ਉਹ ਕਰਨੀ ਮੰਨ ਕੇ ਜਾਣਾ ਵੀ ਮੈਂ ਨਹੀਂ ਨਾ ਕਰਦਾ ਇਹਨਾਂ ਤੋਂ ਵਧੀਆ ਉਹਨਾਂ ਕਹਾ ਬਾਜਾਂ ਦੇ ਜਾ ਕੋਠੇ ਤੇ ਚੱਲ ਜੀ ਬਾਬਾ ਤਾਂ ਕਿ ਬੜੇ ਵੀ ਚੋਰ ਲੈ ਭੈਣੇ ਨਹੀਂ ਕੋਠੇ ਤੇ ਲੈ ਚਲੀ ਉਹਦਾ ਕਿਹਾ ਚੱਲ ਪਏ ਜਦ ਗਏ ਨਾ ਕੋਠੇ ਤੇ ਚੋਰ ਵੜ ਗਏ ਅੰਦਰ ਤੇ ਉਹਦਾ ਕਿਹਾ ਵੇਖ ਲੈ ਕਿੰਨਾ ਟਾਈਮ ਹੋ ਗਿਆ ਲੋਕਾਂ ਦੀ ਬੁਲਾ ਦੇ ਸਾਨੂੰ ਰੱਬ ਨੇ ਨਹੀਂ ਕੋਈ ਬੱਚਾ ਦਿੱਤਾ ਉਹਦਾ ਕਿਹਾ ਨਹੀਂ ਬੱਚਾ ਦਿੱਤਾ ਹੰਗਾਰਾ ਕ ਮੰਨ ਜੀ ਬੇਜੋ ਤੰਗ ਬੜਾ ਹੀ ਅੰਦਰੋਂ ਹੰਗਾਰਾ ਵੀ ਭਰੇ ਅੱਛਾ ਆਖਿਆ ਆਹੋ ਉਹਦਾ ਕਿਹਾ ਹੁਣ ਸਾਨੂੰ ਰੱਬ ਪੁੱਤਰ ਦੇਣਾ ਹੀ ਅੱਛਾ ਉਹਦਾ ਕਿਹਾ ਠੀਕ ਹੈ ਅੱਛਾ ਤੂੰ ਸਾ ਕਿਹਾ ਉਹ ਤਾਂ ਨਾਮ ਹੈ ਨਹੀਂ ਤਾਂ ਤੂੰ ਹੀ ਰਹਿ ਚੋਰਾਂ ਸਮਝਿਆ ਵੀ ਇਹਨਾਂ ਨੂੰ ਐ ਉਹਦੇ ਤੇ ਆਪਣੇ ਰੌਲੇ ਲੱਗ ਗਏ ਨੂੰ ਇਹਨੂੰ ਪਤਾ ਹੀ ਨਹੀਂ ਚੋਰ ਲੁੱਟਣ ਲੱਗ ਪਏ ਚੋਰ ਲੁੱਟਣ ਲੱਗ ਪਏ ਚੋਰ ਲੁੱਟਣ ਲੱਗ ਪਏ ਫਿਰ ਆਰਾਮ ਨਾਲ ਲੁੱਟ ਕੇ ਚੱਲਦੇ ਆ ਉਹ ਆਖਿਆ ਵੀ ਅੱਲਾ ਜਿਹੜਾ ਬੱਚਾ ਦੇਣਾ ਉਹਦੇ ਨਾਮ ਹੈ ਮੁਹੰਮਦ ਦੀਨ ਰੱਖਣਾ ਮੁਹੰਮਦ ਦੀਨ ਹੀ ਰੱਖ ਲੈ ਉਹਦਾ ਕਿਹਾ ਰੱਬ ਨੇ ਘੂਰ ਦੇ ਦੇਣੀ ਤੂੰ ਉਹਦਾ ਨਾਮ ਮਾਮਦੀਨ ਰੱਖਣੇ ਉਹਦਾ ਕਿਹਾ ਮਾਮਦੀਨ ਰੱਖ ਲੈ ਅੱਛਾ ਉਹਦਾ ਕਿਹਾ ਰੱਬ ਨੇ ਸਾਨੂੰ ਇੱਕ ਹੋਰ ਬੱਚਾ ਦੇਣੇ ਤੇ ਉਹਦੇ ਨਾਂ ਰੱਖਣਾ ਚੋਰ ਅੱਛਾ ਉਹਦਾ ਕਿਹਾ ਚੱਲ ਚੋਰ ਝੂਠਾ ਕੇ ਵੀ ਉਹ ਕਿਹੜੇ ਆਰੇ ਲੱਗੇ ਉਹ ਜਰਾ ਨਾ ਗਿਆ ਨਾ ਤੇ ਉਹਦਾ ਕਹਿੰਦੇ ਆਖੇ ਤੇ ਆਪਣੇ ਬੱਚਿਆਂ ਨੂੰ ਮੈਂ ਆਵਾਜ਼ ਨਾ ਮਾਰਾਂ ਮਾਰ ਲੈ ਤੂੰ ਜਿਹੜੇ ਹੁਣ ਨਾਂ ਦੋ ਪਹਿਲੇ ਰੱਖੇ ਅੱਛਾ ਉਹ ਸਭ ਗੁਆਂਢੀਆਂ ਦੇ ਅੱਛਾ ਤੇ ਉਹਦਾ ਕਿਹਾ ਮੁਹੰਮਦ ਦੀ ਨਾ ਮਾਮ ਦੀ ਨਾਲ ਚੋਰ ਪੁੱਤਰ ਨੂੰ ਉੱਚੀ ਕਿਦੋਂ ਵੇ ਚੋਰ ਅੱਛਾ ਉਹ ਜਣੇ ਉੱਠ ਗਿਆ ਕਿ ਕਿਤੇ ਦੂਜੇ ਅੰਦਰ ਸਾਡੇ ਅੱਛਾ ਉਹ ਜਣੇ ਵੜ ਗਏ ਅੰਦਰ ਤੇ ਚੋਰ ਫੜ ਲਿਆ ਅੱਛਾ ਉੱਥੇ ਕੋਈ ਬੂਟਾ ਰੋਕਦੀ ਉਹਦੇ ਨਾਲ ਉਹਨਾਂ ਬੰਨ ਲਏ ਤੇ ਉਹਨਾਂ ਫਿਰ ਮਾਰਿਆ ਬੜਾ ਤੇ ਉੜਾਏ ਬੇਬਰ ਸਾਰਾ ਪਿੰਡ ਉੱਠ ਪਿਆ ਅੱਛਾ ਕੋਈ ਬੱਚਾ ਆਇਆ ਤੇ ਬੰਦੇ ਆ ਕੇ ਖਲੋ ਜੇ ਇਹਨਾਂ ਨਾ ਮਾਰੋ ਇਹਨਾਂ ਮੈਂ ਗੱਲ ਕਰ ਲਾ ਤੂੰ ਕਿਹਾ ਘਰ ਅੱਛਾ ਉਹਨੇ ਚੋਰਾਂ ਨਾਲ ਗਿਆ ਵੀ ਭੈਣ ਜੀ ਉਹਨੂੰ ਲੁੱਟਦੇ ਤਾਂ ਹੁਣ ਬੜਾ ਡਾਂਦੇ ਉਹ ਸਾਰੇ ਪਿੰਡ ਦੀ ਨੀਂਦਰ ਰਾਮ ਕਰ ਜਿਹੜੀ ਤੇ ਮੁੰਡੇ ਡਾਂਦੇ ਕਿਉਂ ਹੋਏ ਨਾ ਅੱਛਾ ਤੇ ਚੋਰਾਂ ਆ ਕੇ ਦੱਤਦੇ ਆ ਤੇ ਉਹਨਾਂ ਕਿਹਾ ਦੱਸੋ ਉਹਨਾਂ ਕਿਹਾ ਇਸ ਗੱਲ ਦਾ ਇਲਮ ਨਾ ਇਸ ਮਾਰ ਤੋਂ ਹੀ ਰੋਨੇ ਆ ਹਾਂ ਇਹ ਪਤਾ ਵੀ ਚੋਰਾਂ ਨੂੰ ਫੜ ਕੇ ਲੋਕ ਮਾਰਦੇ ਤੂੰ ਲੱਗਾ ਫੇਰ ਕਿਉਂ ਰੋਂਦੇ ਲੱਗਾ ਰੋਂਦੇ ਇਸ ਗੱਲ ਨੂੰ ਆ ਪਏ ਇਹਨਾਂ ਦੇ ਨਾਂ ਪਈ ਮਾਰ ਲੱਗਦੀ ਹਾਂ ਤੇ ਰੋਂਦੇ ਇਸ ਗੱਲ ਨੂੰ ਕਿ ਜਿਹੜੇ ਨਹੀਂ ਨਾ ਜੰਮੇ ਉਹਨਾਂ ਤੁਹਾਨੂੰ ਫੜ ਕੇ ਬੰਦਾ ਰੋਂਦੇ ਤੇ ਤਾਂ ਬੋਲਦੇ ਰੋਂਦੇ ਇਸ ਗੱਲੋਂ ਵੀ ਜਿਹੜੇ ਨਹੀਂ ਜੰਮੇ ਉਹਨਾਂ ਸਾਨੂੰ ਫੜ ਕੇ ਬੰਨੇ ਆ ਫੜ ਕੇ ਬੰਦਾ ਰੋਂਦੇ ਇਸ ਗੱਲੋਂ ਆਉਂਦਾ ਦਾਨਿਸ਼ਮੰਦਾਂ ਦਾ ਕੰਮ ਨਹੀਂ ਇੱਥੇ ਦੁਨੀਆ ਤੇ ਜਿੱਦ ਲਾਣਾ ਇਸ ਬੋਟੀ ਨੇ ਸਾਹ ਖਸਮ ਕੀਤੇ ਤੇ ਜੋਸ਼ ਕੀਤਾ ਸੋ ਹੀ ਖਾਣਾ ਇਹ ਬੋਟੀ ਨੇ ਤਾਂ ਬਣ ਪੈਂਦੀ ਤੇ ਬੁੱਢੀ ਹੋਈ ਨਹੀਂ ਇਹ ਦਿਸਦੀ ਹਰ ਇੱਕ ਨਾਲ ਕਰਦੀ ਗੱਲਾਂ ਤੇ ਨਹੀਂ ਮੁਹੰਮਦ ਕਿਸੇ ਇਹ ਕਿਸੇ ਦੀ ਵੀ ਨਹੀਂ ਇਹਦੇ ਸਾਰੇ ਨੇ ਜਿਹੜਾ ਆਉਂਦਾ ਭੁਗਤਾ ਜਾਂਦਾ ਗੱਲ ਠੀਕ ਇਹ ਦੁਨੀਆ ਇੱਕ ਮੁਸਾਫਰ ਖਾਨਾ ਕੋਈ ਆਵੇ ਕੋਈ ਜਾਵੇ ਕਿਦੀ ਜਾ ਮੁਹੰਮਦ ਬਖਸ਼ਾ ਇੱਥੇ ਪੱਕੇ ਡੇਰੇ ਲਾਵੇ ਮੁਸਾਫਰ ਖਾਨਾ ਨਾ ਇੱਥੇ ਕਿਸੇ ਦੀ ਜਾ ਮਾਲਾਂ ਵਾਲਾ ਸਖੀ ਨਹੀਂ ਹੁੰਦਾ ਸਖੀਆਂ ਕੋਈ ਮਾਲ ਨਹੀਂ ਹੁੰਦਾ ਹਾਂ ਇੱਥੇ ਉੱਥੇ ਦੁਨੀਆ ਨਹੀਂ ਇਹ ਸਖੀ ਕੰਗਾਲ ਵੀ ਨਹੀਂ ਹੁੰਦਾ ਸਖੀ ਕੰਗਾਲ ਨਹੀਂ ਹੁੰਦੀ ਪਰ ਗੱਲ ਠੀਕ ਗੱਲ ਬੜੀ ਡੂੰਘੀ ਮਾਲਾਂ ਵਾਲੇ ਸਖੀ ਨਹੀਂ ਹੁੰਦੇ ਤੇ ਸਖੀਆਂ ਮਾਲ ਨਹੀਂ ਹੁੰਦਾ ਇੱਥੇ ਉੱਥੇ ਦੂਈ ਜਾਨੀ ਤੇ ਸਖੀ ਕੰਗਾਲ ਨਹੀਂ ਹੁੰਦਾ ਵਾਹ ਬਈ ਵਾਹ ਸਾਰੀ ਉਮਰ ਮੈਂ ਬੇਗੇ ਗੁਜ਼ਾਰੀ ਤੇ ਕੁੜੀ ਇੱਕ ਦਿਨ ਸਹੁਰੇ ਜਾਣਾ ਤੇ ਸਹਿ ਲਾੜ ਤੇਰੀ ਮਾਂ ਨੇ ਵੇਖੇ ਨੇ ਕੋਈ ਸੱਸ ਵੀ ਵੇਖੇ ਤੇ ਜਾਣਾ ਵਾਹ ਵਾਹ ਵਾਹ
ਵਾਹ ਜੀ। ਮਾਵਾਂ ਤੇ ਧੀਆਂ ਦਾ ਲਾਡ ਵੇਂਦੇ ਨੇ, ਕੋਈ ਜਿੱਥੇ ਵੇਂਦੇ ਤਾਂ ਤਾਂ ਵੀ ਵੇਖਣ ਤੇ ਵੇ। ਜਿਹੜੇ ਚੌਧਰੀ ਹੁੰਦੇ ਨੇ ਉਹ ਜੇਬੂ ਖਾਲੀ ਹੁੰਦੇ ਨੇ ਆਹ ਅਕਸਰ, ਬਿਲਕੁਲ ਤੇ ਜਿਨ੍ਹਾਂ ਜੇਬਾਂ ਬਣਾ ਕੇ ਰੱਖੀਆਂ ਨੇ ਨਾ ਉਹਨਾਂ ਕੋਲੋਂ ਫਿਰ ਡੇਰੇਦਾਰੀਆਂ ਨਹੀਂ ਹੁੰਦੀਆਂ। ਬਿਲਕੁਲ ਨਹੀਂ ਦੀ ਇਹ ਜੇ ਘਰ ਬਚਾ ਕੇ ਰੱਖੀਏ ਨਾ ਤੇ ਫਿਰ ਯਾਰੀਆਂ ਨਹੀਂ ਨਿਭਦੀਆਂ। ਬਿਲਕੁਲ ਤੇ ਜੇ ਯਾਰਾਨੇ ਨਿਭਾਣੇ ਹੋਣ ਜਾਂ ਤਲਕ ਬਣਾਣੇ ਹੋਣ ਜਾਂ ਮੇਰਾ ਮਤਲਬ ਹੈ ਉਹ ਸੰਗ ਬਣਾਣੇ ਹੋਣ, ਮਹਿਫਲਾਂ ਲਾਣੀਆਂ ਹੋਣ, ਤੇ ਫਿਰ ਜੇਬਾਂ ਨਹੀਂ ਬਚਾ ਕੇ ਰੱਖੀਆਂ। ਇਹ ਗੱਲ ਮੈਂ ਗਲਤ ਪਿਆ ਕਰ ਰਿਹਾ ਕੀ ਗੱਲ? ਇਹ ਜੇ ਮਿਸਾਲ ਦੇ ਤੌਰ ਤੇ ਅਸੀਂ ਲੋਕ ਆ ਨਾ, ਅਸੀਂ ਉਨੀ ਕਮਾਈ ਨਹੀਂ ਕੀਤੀ। ਸਾਡੇ ਕੋਲ ਜੋ ਹੈ ਨਾ, ਅਸਾਂ ਉਹਨੂੰ ਮੇਰਾ ਮਤਲਬ ਹੈ ਲਾ ਛੜਿਆ ਇਸ ਤਵੱਕਲ ਦੇ ਕਿ ਰੱਬ ਸਾਨੂੰ ਹੋਰ ਦੇ ਛੜਿਆ। ਇਹ ਦੂਜਿਆਂ ਤੀਜਿਆਂ ਨੂੰ ਵੇਖਿਆ, ਖੁਦਾ ਦੀ ਕਸਮ, ਉਹਨਾਂ ਕੋਲ ਜੇ 100 ਆਇਆ ਨਾ ਤਾਂ ਉਹਨਾਂ ਕੋਸ਼ਿਸ਼ ਕਰਨੀ ਵੀ ਸ਼ਾਮੀ 110 ਹਾਂ ਬਣਾ ਕੇ ਇਹਨਾਂ ਨੂੰ ਸੌਂ। ਨਾ ਬਿਲਕੁਲ ਠੀਕ ਗੱਲ। ਜੇ 100 ਆਇਆ ਤਾਂ ਉਹਨਾਂ 110 ਬਣਾ ਲੈਂਦੇ। ਜੇ ਸਾਡੇ ਕੋਲ 100 ਆਇਆ ਤਾਂ ਸਾਨੂੰ ਲਾਇਆ ਵੀ ਚਲੋ ਅੱਲਾ ਦੀ ਸਪੁਰਦ ਇਲਾਵਾ ਫਿਰ ਰੱਬ ਕੱਲ ਦੇ ਛੜੇਗਾ ਸਾਨੂੰ। ਉਹ ਰੱਬ ਦੇ ਵੀ ਛੱਡਦਾ। ਦੇ ਛੱਡਦਾ। ਉਹਨੂੰ ਇਲੈਕਸ਼ਨ ਤੇ ਖਿਲਾਫ ਤੁਸੀਂ ਇਲੈਕਸ਼ਨ ਤੇ ਖਲੋਤੇ ਕਿਹੜੀ ਸਨ ਚ? ਯਾਰ ਮੈਨੂੰ ਸਾਨਾ ਦਾ ਨਹੀਂ ਪਤਾ ਰਿਹਾ ਵਾਹ ਮੇਰੇ ਆਉਣ ਤੋਂ ਪਹਿਲਾਂ ਹੀ ਖਲੋ ਗਏ, ਛੱਤੀਆਂ ਪੈਂਦੀਆਂ ਪਰ ਪਹਿਲਾਂ ਦੀ ਗੱਲ। ਅੱਛਾ ਆਹ ਇਹ ਠੀਕ। ਉਹ ਵਾਹ ਮੈਂ ਤਗੜਾ। ਅੱਛਾ ਤੇ ਮੇਰਾ ਮਤਲਬ ਸਾਰੇ ਬੰਦੇ ਮੁਤਮਿਨ, ਮੈਂ ਕਿਸੇ ਨੂੰ ਜਾ ਕੇ ਵਿਆਹ ਹੋਰ ਨਹੀਂ। ਤੁਹਾਂ ਜਾ ਕੇ ਵੋਟ ਨਹੀਂ ਪੁੱਛਿਆ ਕਿ? ਵਾਹ ਮੈਂ ਕਿਹਾ ਮੈਂ ਖਲੋਣਾ, ਮੈਂ ਕਿਤੇ ਘਰ ਨਹੀਂ ਜਾਣਾ, ਕਿਸੇ ਨੂੰ ਵੋਟ ਨਹੀਂ ਪੁੱਛਣਾ। ਵਾਹ ਬੈਠ ਕੇ ਆ ਜਾ, ਚਾਰ ਲੱਭੇਗੀ ਤੂੰ ਖਾ ਲੱਭੇਗਾ। ਵਾਹ। ਮੈਂ ਕਿਸੇ ਨੂੰ ਵੋਟ ਨਹੀਂ ਪੁੱਛਣਾ। ਸਾਰੇ ਬੰਦੇ ਮੇਰੇ ਕੋਲ ਹੁੰਦੇ। ਫਿਰ ਇਲੈਕਸ਼ਨ ਲੜਿਆ ਤੇ ਬੜਾ ਇਲੈਕਸ਼ਨ ਹੋਇਆ ਵਾਹ। ਤੇ ਬੜੇ ਵੋਟ ਹੋਏ। ਉਹ ਹੋ ਗਿਆ ਮੈਂਬਰ। ਹਾਂ ਮੇਰਾ ਹੋ ਗਿਆ? ਮਤਲਬ ਤਰਖਾਨ ਕਰਾਏਗਾ। ਫਿਰ ਮੇਰਾ ਮਤਲਬ ਸਾਰੀ ਡੱਫੀ ਵੱਜ ਗਈ। ਉਹ ਆਪਣੇ ਲਾਵੇ ਚੌਰੀ ਵੋਟ ਵੀ ਨਹੀਂ ਵੇਖ ਪੁੱਛੇ ਤੇ ਨੰਬਰ ਵੀ ਹੋ ਗਿਆ। ਫਿਰ ਤੁਸੀਂ ਮੈਂਬਰ ਹੋ ਗਏ? ਮੇਰਾ ਮੈਂ ਆਪ ਨੂੰ ਮਗਰੋਂ ਫਿਰ ਉਹ ਤੋਂ ਬਾਅਦ ਨਹੀਂ ਤੁਸੀਂ ਚੰਗਾ ਉਹ ਲੰਗ ਬਣਿਆ ਰਵੇ ਤੇ ਬਣੇ ਹੀ ਰਹਿਣ ਦੇਣਾ। ਬਣਿਆ ਉਹ ਤਾਂ ਗਵਾਈ ਦਾ ਨਹੀਂ। ਗਵਾਹੀ ਦਾ ਉਹਦੀ ਰਾਖੀ ਕਰੀ ਦੀ ਵੀ ਮੇਰੀ ਰਾਇਆ ਨਾਲ। ਵਾਹ ਕਿੱਡੀ ਸੋਹਣੀ ਗੱਲ, ਕਿੱਡੀ ਸੋਹਣੀ ਗੱਲ। ਕਥਾ ਨਾ ਸ਼ਾਮੀ ਮਈਆਂ ਲਿਆਂਦੀਆਂ। ਸਾਡਾ ਪਿਓ ਨਾਲ ਗਿਆ। ਉਹ ਕਹਿੰਦਾ ਆ ਗਿਆ ਕੋਈ ਡੰਗਰ ਨਹੀਂ ਆ ਲੈਣਾ, ਤੇ ਉਹ ਆਖਿਆ ਨਹੀਂ ਮਿਲਣੀ। ਸਾਡੇ ਪਿੰਡ ਨੂੰ ਬਾਹਰ ਵੀ ਮੀਆਂ ਲੈ ਕੇ ਬੰਦੇ ਨੂੰ ਆਖਿਆ ਤੁਹਾਡੇ ਪਿਓ ਵੀ ਇੱਕ ਚੋਪੜ ਜਿਹਾ ਲੈ ਲਏ ਤੇ ਬੰਦਾ ਸੋਤੇ। ਆਹ ਸਵੇਰੇ ਸੁਣਾ ਬਰਾਈ ਨੇ ਰਹੀ ਤੇ ਮੈਂ ਵੀ ਮਈਆਂ ਦੇ ਪੈਰੀ ਤੇ ਉੱਥੇ ਹੀ ਵੀ ਨੇ ਚਲਾ ਸਵੇਰੇ ਚੜੀਏ। ਜਦੋਂ ਅਸੀਂ ਬੈਠੇ ਨਾ ਇੱਥੋਂ, ਉਹ ਵੇਲੇ ਬੱਸਾਂ ਲੱਗਦੀਆਂ ਡਸਕਿਓਂ ਮੰਡੀ ਤੋੜ ਜਾ ਕੇ ਲਾਉਣੀਆਂ। ਉਹ ਮੰਡੀ ਹੋਰ ਨੇ ਹਲਕੀ ਸਵਾਰੀ ਬਾਨੀ ਨੇ 100 ਮਿੰਟ ਤੋਂ ਅਸੀਂ ਉਹ ਬੱਸ 'ਚ ਬੈਠੇ, ਬੱਸ ਚੱਲ ਪਏ ਤੇ ਬੱਸ 'ਚ ਬਾਣਾ ਭੀੜ ਤੇ ਨਜ਼ੀਰ ਦਾ ਦਿਲ ਵੀ ਕਿਤੇ ਬਹਿਈਏ। ਤੁਸੀਂ ਕਿ ਮੈਂ ਗੱਲ ਕਰਾਂ ਵੀ ਬਹਿ ਜਾਈਏ। ਤੁਸੀਂ ਕਿਹਾ ਮੈਂ ਕਿਹਾ ਘਰ ਤੋ ਫਿਰ ਉਹ ਨਾ ਮੇਰਾ ਨਾਂ ਕਵਾ ਕੇ ਉਹਦਾ ਕਿ ਉਹ ਸਾਦਕਾ। ਮੈਂ ਕਿਹਾ ਹਾਂ। ਉਹਦਾ ਕਿ ਉਹ ਜਿੰਨਾ ਪਿੰਡਾਂ ਦੇ ਬਾਗੀ ਮਰਦੇ ਨੇ ਨਾ ਉਹਨਾਂ ਨਾਲ ਇਹ ਹਾਲ ਹੁੰਦੇ। ਕਦੇ ਅੱਜ ਜਿਉਂਦੀ ਹੁੰਦਾ ਸਾਡੇ ਵੀ ਪਿੰਡ ਦਾ ਬਾਗੀ, ਤੁਹਾਨੂੰ ਲੋਕ ਕਿਉਂ ਖਿਲਾਤੇ? ਲੋਕ ਨਾ ਲਿਆ ਮਨ ਉਹ ਵੇ ਦੋ ਤਿੰਨ ਜਣੇ ਬੈਠੇ, ਉਹਨਾਂ ਕਿ ਉਹ ਇੱਥੇ ਬਹਿ ਜਾਓ, ਉਹ ਇੱਥੇ ਬਹਿ ਤੇ ਬਹਿ ਗਏ ਨਹੀਂ। ਤੇ ਜਣਾ ਸੀ ਕਿ ਸਾਨੂੰ ਜਾਣ ਦਾ ਸਹੀ ਹੋ ਗਿਆ ਰਾਣਾ ਸੀ ਨਵਾਬ ਦੋਨਾ। ਉਹ ਅੱਗੇ ਕਿਤੇ ਨਾ ਵੇਖਿਆ ਹੀ ਨਾ ਉਹ ਉੱਠਿਆ। ਉਹਦਾ ਕਿਹਾ ਉਹ ਵੀਰ ਕੌਣ ਮਰਿਆ ਤੇ ਪਿੰਡ? ਉਹਦਾ ਕਿਹਾ ਤੈਨੂੰ ਨਹੀਂ ਭੈਣ ਚੋਂ ਪਤਾ, ਪਾਗਲ ਟੀਮ ਵੀ ਮਰ ਗਈ। ਉਹ ਮੈਂ ਚੜੇ ਵੀ ਕੋਈ ਇਹਨਾਂ ਨੂੰ ਕਹਿੰਦੇ ਬਾਈ ਗਿਆ। ਉਹਦਾ ਕਿਹਾ ਤੈਨੂੰ ਨਹੀਂ ਪਤਾ ਬਾਊ ਬੈਠ ਪਾਗਲ ਟੀਮ ਵੀ ਮਰ ਗਈ। ਗੱਲ ਉਹਨਾਂ ਨਾਲੇ ਹੱਥ ਸਾਰੀ ਬੱਦ ਪੈ ਜਦੋਂ ਉਹਦਾ ਕਿਹਾ ਤੈਨੂੰ ਨਹੀਂ ਬਾਊ ਬੈਠ ਆ ਪਾਗਲ ਟੀਮ ਵੀ ਮਰ ਪਾਗਲ ਟੀਮ ਵੀ ਮਰ ਗਈ।